ਕਿਉਂਕਿ ਨਵੀਂ ਚੀਜ਼ਾਂ ਨੇ, ਨਵੇਂ ਇਮਤਿਹਾਨ ਹੈ ਉਹਨਾਂ ਦੀ, ਯਾਨੀ ਕਿ ਨਵੀਂ ਸਾਈਡ ਉਹਨਾਂ ਦੇ ਨੂੰ ਮੱਦੇ ਮੁਕਾਬਲੇ ਹੋਏਗੀ। ਤੇ ਮੈਂ ਸਮਝਦਾ ਕਿ ਰਿਜ਼ਵਾਨ ਦੀ ਇੱਦਾਂ ਮੌਜੂਦਗੀ 'ਚ ਦੋਨਾਂ ਦੇ ਕੋਲ ਇੱਕ ਬੜਾ ਜ਼ਬਰਦਸਤ ਮੌਕਾ ਹੈਗਾ ਕਿ ਆਪਣੇ ਆਪ ਨੂੰ ਸਾਬਤ ਕਰਨ, ਸਟੈਬਲਿਸ਼ ਕਰਨ। ਜਿਸ ਤਰ੍ਹਾਂ ਸਿਲੈਕਸ਼ਨ ਕਮੇਟੀ ਨੇ ਉਹਨਾਂ 'ਤੇ ਅਤਮਾਦ ਕੀਤਾ ਹੈ, ਪਾਕਿਸਤਾਨੀ ਟੀਮ ਨੂੰ ਯਕੀਨੀ ਤੌਰ ਤੇ ਇਸ ਵੇਲੇ ਇੱਕ ਅੱਛੇ ਕੀਪਰ ਬੈਟਸਮੈਨ ਦੀ ਜ਼ਰੂਰਤ ਹੈਗੀ ਆ। ਬਿਲਕੁਲ ਦੌਰ ਖਤਮ ਹੋ ਗਿਆ ਕਿ ਤੁਸੀਂ ਸਿਰਫ ਤੁਹਾਡੀ ਅਗਰ ਕੀਪਿੰਗ ਅਹਿਲੀਅਤ ਹੈਗੀ, ਤੁਸੀਂ ਉਸ ਦੇ ਵੱਲ ਬਹੁਤੇ ਟੀਮ ਦਾ ਸਕੁਆਡ ਦਾ ਹਿੱਸਾ ਰਹੋਗੇ, ਬਲਕਿ ਤੁਸੀਂ ਰਨ ਵੀ ਕਰਨੇ ਹੁੰਦੇ ਨੇ। ਤੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈਗਾ, ਦੋਨੋਂ ਬਾਸਲਾਹੀਅਤ ਨੇ, ਦੋਨਾਂ ਨੇ ਪਰਫਾਰਮ ਕੀਤਾ ਡੋਮੈਸਟਿਕ ਵਿੱਚ, ਉਸ ਤੋਂ ਬਾਅਦ ਇਸ ਸਤ੍ਹਾ ਤੱਕ ਪਹੁੰਚੇ ਨੇ। ਤੇ ਇਹਨਾਂ ਨੂੰ ਹੁਣ ਚਾਹੀਦਾ ਕਿ ਜਿਹੜਾ ਮੌਕਾ ਹੈਗਾ ਉਸ ਤੋਂ ਭਰਪੂਰ ਆਪਣਾ ਫਾਇਦਾ ਉਠਾਉਣ ਤੇ ਆਪਣੀ ਪਾਕਿਸਤਾਨੀ ਟੀਮ ਖੇਲਣ, ਟੀਮ ਵਿੱਚ ਵੀ ਅੱਛੀ ਪਰਫਾਰਮੈਂਸ ਦੇਣ ਤੇ ਪਾਕਿਸਤਾਨ ਦੀ ਜਿੱਤ ਵਿੱਚ ਅਹਿਮ ਕਿਰਦਾਰ ਅਦਾ ਕਰਨ। ਯਕੀਨੀ ਤੌਰ ਤੇ ਮੁਹੰਮਦ ਰਿਜ਼ਵਾਨ ਦਾ ਕਮੀ ਮਹਿਸੂਸ ਹੋਏਗੀ, ਉਹਨਾਂ ਦੀ ਫਾਰਮ ਵਾਪਸ ਆ ਗਈ ਸੀ। ਉਸ ਤੋਂ ਬਾਅਦ ਉਹਨਾਂ ਨੂੰ ਯਾਨੀ ਕਿ ਮੈਂ ਸਮਝਦਾ ਕਿ ਇਕੱਲੇ ਬੰਦਿਆਂ ਨੂੰ ਕੁਰਬਾਨੀ ਦਾ ਬੱਕਰਾ ਬਣਾਇਆ ਗਿਆ ਸੀ। ਅਸੀਂ ਦੇਖੀਏ ਕਿ ਮਾਈਕ ਹੈਸਨ ਨੇ ਲੱਗਦਾ ਕਿਉਂਕਿ ਲਾਗਤਬਾਜ਼ੀ ਦੀ ਵਜ੍ਹਾ ਤੋਂ ਉਹਨਾਂ ਨੂੰ ਬਾਹਰ ਕੱਢਿਆ ਹੈਗਾ, ਸ਼ਾਇਦ ਬਗੈਰ ਕੋਈ ਪਰਫਾਰਮੈਂਸ ਦੇ, ਯਾਨੀ ਕਿ ਇੱਕ ਵਾਰੀ ਫਿਰ ਸਕੁਆਡ ਦਾ ਹਿੱਸਾ ਨੇ। 3 ਸਾਲ ਪਹਿਲਾਂ 2 ਸਾਲ ਪਹਿਲਾਂ ਉਹਨਾਂ ਨੇ ਆਖਰੀ ਵਨਡੇ ਖੇਲਿਆ ਸੀ ਤੇ ਉਹਨਾਂ ਤੇ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅਸੂਲ ਲਾਗੂ ਨਹੀਂ ਕੀਤੇ ਗਏ। ਸਿਰਫ ਕਿਉਂ ਕਿਆ ਰਿਜ਼ਵਾਨ ਹੀ ਪੂਰੀ ਯਾਨੀ ਕਿ ਜਿਹੜੀ ਬੰਗਲਾਦੇਸ਼ ਨਾਲ ਹਾਰ ਦੇ ਸੀਰੀਜ਼ ਹੈਗਾ, ਇਹ ਬਹੁਤ ਚੀਜ਼ਾਂ ਨੇ ਜਿਹੜੀਆਂ ਯਾਨੀ ਕਿ ਰਿਜ਼ਵਾਨ ਦੀ ਪਰਫਾਰਮੈਂਸ ਬੜੀ ਬਿਹਤਰੀਨ ਸੀਗੀ ਬੰਗਲਾਦੇਸ਼ ਦੇ ਖਿਲਾਫ, ਜਿਵੇਂ ਉਹਨਾਂ ਨੇ 94 ਰਨ ਬਣਾਏ ਸਨ। ਹਾਂਜੀ ਬਿਲਕੁਲ, ਉਹਨਾਂ ਦੀ ਜਿਹੜੀ ਫਾਰਮ ਯਕੀਨੀ ਤੌਰ ਤੇ ਉਹਨਾਂ ਦੀ ਵਾਪਸ ਆਈ ਸੀ। ਤੇ ਇਹ ਕਿਉਂਕਿ ਸੀਰੀਜ਼ ਵਿੱਚ ਪਾਕਿਸਤਾਨ ਦੇ ਲਈ ਇਸ ਲਈ ਵੀ ਚੈਲੰਜਿੰਗ ਹੈਗੀ ਆ ਕਿਉਂਕਿ ਹੁਣ ਇਸ ਵੇਲੇ ਹਰ ਪਾਸੇ ਤਨਕੀਦ ਹੋ ਰਹੀ ਪਾਕਿਸਤਾਨੀ ਟੀਮ ਤੇ, ਉਹਨਾਂ ਦੀ ਪਰਫਾਰਮੈਂਸ ਤੇ ਇਸ ਲਈ ਸਿਲੈਕਸ਼ਨ ਕਮੇਟੀ ਨੇ ਸਾਰੇ ਸੀਨੀਅਰ ਖਿਡਾਰੀਆਂ ਨੂੰ ਕਮਬੈਕ ਕਰਵਾਇਆ ਹੈਗਾ। ਤੇ ਨਾਲ ਅਗਰ ਰਿਜ਼ਵਾਨ ਨੂੰ ਵੀ ਮੌਕਾ ਦਿੱਤਾ ਜਾਂਦਾ ਤਾਂ ਮੈਂ ਕਹਿੰਦਾ ਕਿ ਜ਼ਿਆਦਾ ਬਿਹਤਰ ਸੀ, ਲੇਕਿਨ ਕਿਉਂਕਿ ਉਹਨੇ ਸਿਲੈਕਸ਼ਨ ਕਮੇਟੀ ਫੈਸਲਾ ਕਰ ਚੁੱਕੀ ਹੈ ਕਿ ਅਸੀਂ ਨੈਟ ਕੀਪਰ ਦੇ ਨਾਲ ਜਾਣਾ, ਤਾਂ ਉਹਨੇ ਗਾਜ਼ੀ ਗੌਰੀ ਤੇ ਰੋਹਿਤ ਨਜ਼ੀਮ ਵੀ ਬੜਾ ਅੱਛਾ ਗੋਲਡਨ ਅਪਰਚੂਨਿਟੀ ਹੈਗੀ ਆ। ਯੂਸਫ ਸਾਹਿਬ ਤੁਸੀਂ ਬੜੀ ਜ਼ਬਰਦਸਤ ਗੱਲ ਕੀਤੀ ਹੈ। ਤੇ ਜਿਵੇਂ ਤੁਸੀਂ ਮਾਈਕ ਹੈਸਨ ਦਾ ਨਾਮ ਲੈ ਰਹੇ ਹੋ, ਸੋਸ਼ਲ ਮੀਡੀਆ ਉੱਤੇ ਖਬਰਾਂ ਬੜੀਆਂ ਗਰਮ ਨੇ, ਵੈਸੇ ਅਸੀਂ ਤਵੱਜੋ ਨਹੀਂ ਦਿੰਦੇ, ਲੇਕਿਨ ਕੁਝ ਖਬਰਾਂ ਸਹੀ ਵੀ ਸਾਬਤ ਹੋ ਜਾਂਦੀਆਂ। ਕਿਹਾ ਜਾ ਰਿਹਾ ਕਿ ਮਾਈਕ ਹੈਸਨ ਨੂੰ ਵੀ ਹੁਣ ਜਿਹੜਾ ਕੱਢਿਆ ਜਾ ਸਕਦਾ, ਜਿਵੇਂ ਅਸੀਂ ਫਿਜ਼ੀਓਥੈਰੇਪਿਸਟ ਨੂੰ ਵੇਖਿਆ ਕੱਢ ਦਿੱਤਾ ਗਿਆ ਕਿ ਫਿਟਨੈਸ ਉੱਤੇ ਬੜਾ ਸਵਾਲੀਆ ਨਿਸ਼ਾਨ ਸੀਗਾ। ਫਿਰ ਇਹ ਵੀ ਕਿਹਾ ਜਾ ਰਿਹਾ ਕਿ ਸ਼ਾਹੀਨ ਦੀ ਆਖਰੀ ਸੀਰੀਜ਼ ਹੈ ਕਿਉਂਕਿ ਉਹਨਾਂ ਦੀ ਜਿਹੜੀ ਫਿਟਨੈਸ ਹੈ ਉਹ ਵੀ ਠੀਕ ਨਹੀਂ ਹੈ। ਤੇ ਲੱਗ ਰਿਹਾ ਕੋਈ ਤਜਰਬਾਤ ਹੋਣ ਲੱਗੇ ਨੇ ਆਸਟ੍ਰੇਲੀਆ ਦੀ ਸੀਰੀਜ਼ ਤੋਂ ਬਾਅਦ, ਤੁਹਾਡੇ ਸੋਰਸਿਸ ਕੀ ਕਹਿੰਦੇ ਨੇ? ਜੀ ਬਿਲਕੁਲ, ਜਿਹੜਾ ਹੈ ਸਾਨੂੰ ਟੀਮ ਤੇ ਇੱਕ ਬੈਟਿੰਗ ਕੋਚ ਦੀ ਵੀ ਲੋੜ ਹੈਗੀ ਹੈ ਤੇ ਕੁਮਾਰ ਸੰਗਾਕਾਰਾ ਦਾ ਨਾਮ ਲਿਆ ਜਾ ਰਿਹਾ, ਟੀਮ ਦਾ ਬੈਟਿੰਗ ਕੋਚ ਮੁਕਰਰ ਕੀਤਾ ਜਾ ਸਕਦਾ ਹੈਗਾ। ਯਕੀਨੀ ਤੌਰ ਤੇ ਅਗਰ ਮਾਈਕ ਹੈਸਨ ਪਰਫਾਰਮੈਂਸ ਨਹੀਂ ਦੇਣਗੇ ਤੇ ਕਦੋਂ ਤੱਕ ਯਾਨੀ ਕਿ ਜਿਹੜੀ ਆਪਣੀ ਪਰਫਾਰਮੈਂਸ ਦੀ ਯਾਨੀ ਕਿ ਹੈ ਉਹ ਖਿਡਾਰੀਆਂ ਨੂੰ ਕੁਰਬਾਨੀ ਦਾ ਵੱਖਰਾ ਬਣਾਉਣਗੇ ਕਿ ਟੀਮ ਨੂੰ ਕਸੂਰਵਾਰ ਹੈਗੀ ਆ। ਮੈਂ ਸਮਝਦਾ ਕਿ ਅਗਰ ਇਹ ਸੀਰੀਜ਼ ਚੋਂ ਯਾਨੀ ਕਿ ਅੱਛਾ ਰਿਜ਼ਲਟ ਨਹੀਂ ਆਉਂਦੇ ਨੇ ਤੇ ਖਿਡਾਰੀਆਂ ਦੇ ਨਾਲ ਨਾਲ ਸਾਡੀ ਮੈਨੇਜਮੈਂਟ ਵਿੱਚ ਤਬਦੀਲੀਆਂ ਕਰਨ ਦੀ ਲੋੜ ਹੋਏਗੀ ਕਿਉਂਕਿ ਹੁਣ ਸਾਡੇ ਕੋਲ ਵਕਤ ਬਹੁਤ ਘੱਟ ਹੈਗਾ, ਇੱਕ ਅਰਸਾ ਹੈਗਾ। ਸਾਡੀ ਅਸੀਂ ਤਜਰਬਾਤ ਕਰਦੇ ਰਵਾਂਗੇ ਤਾਂ ਫਿਰ ਸਾਡੇ ਕੁਝ ਵੀ ਨਹੀਂ ਬਚੇਗਾ। ਤੇ ਮਾਜ਼ੀ 'ਚ ਵੀ ਇਹੀ ਹੋਇਆ ਕਿ ਅਸੀਂ ਸਿਰਫ ਟੂਰਨਾਮੈਂਟ ਤੋਂ ਪਹਿਲੇ ਅਸੀਂ ਤਬਦੀਲੀਆਂ ਕਰ ਰਹੇ ਹੋਣੇ ਆ। ਸਾਨੂੰ ਹੁਣ ਚਾਹੀਦਾ ਕਿ ਇੱਕ ਆਪਣੀ ਜਿਹੜੀ ਹੈ ਕੰਬੀਨੇਸ਼ਨ ਮੈਨੇਜਮੈਂਟ ਦੇ ਹਵਾਲੇ ਨਾਲ ਵੀ ਤੇ ਟੀਮ ਦੇ ਹਵਾਲੇ ਨਾਲ ਵੀ ਤਿਆਰ ਕਰ ਲੈਣਾ ਚਾਹੀਦਾ ਹੈ, ਉਹਨੂੰ ਸਾਹਮਣੇ ਰੱਖ ਤੇ ਬਾਕੀ ਸਾਰੇ ਮੈਚਸ ਦੀ ਪਲੈਨਿੰਗ ਕਰਨੀ ਚਾਹੀਦੀ ਹੈਗੀ ਆ। ਤੇ ਇੱਕ ਦਫਾ ਅੱਛਾ ਫੈਸਲੇ ਕਰ ਲੈਣ, ਸੋਚ ਸਮਝ ਕੇ ਕਰ ਲੈਣ, ਪਰਫਾਰਮੈਂਸ ਵਾਈਜ਼ ਯਾਨੀ ਕਿ ਮੈਰਿਟ ਤੇ ਆਪਣਾ ਜਿਹੜੀ ਤਬਦੀਲੀਆਂ ਨੇ ਉਹ ਜਿਹੜੀਆਂ ਜ਼ਰੂਰੀ ਨੇ ਉਹ ਕਰ ਲੈਣ ਤੇ ਉਸ ਤੋਂ ਬਾਅਦ ਉਸ ਤੇ ਸਟਿਕ ਰਹਿਣ। ਉਸ ਤੋਂ ਬਾਅਦ ਦਾ ਜਿਹੜਾ ਸਿਲਸਿਲਾ ਹੈ ਖਤਮ ਕਰ ਦੇਣਾ ਚਾਹੀਦਾ ਹੈਗਾ। ਤਸਲਸਲ ਸਾਨੂੰ ਲਿਆਉਣ ਦੀ ਲੋੜ ਹੈਗੀ ਹਰ ਮਾਮਲੇ ਵਿੱਚ, ਫਿਰ ਹੀ ਪਾਕਿਸਤਾਨੀ ਜਿਹੜੀ ਕ੍ਰਿਕਟ ਹੈਗੀ ਆ ਉਹ ਅੱਗੇ ਜਾ ਸਕਦੀ ਹੈ। ਯੂਸਫ ਸਾਹਿਬ ਇੱਕ ਸ਼ਾਰਟ ਕਮੈਂਟ ਹੋਣਾ ਚਾਹੀਦਾ। ਫੀਫਾ ਵਰਲਡ ਕੱਪ ਦਾ ਤੁਹਾਨੂੰ ਪਤਾ ਹੈ 12 ਦਿਨ ਰਹਿ ਗਏ ਨੇ, ਆਗਾਜ਼ ਹੋਣ ਲੱਗਿਆ ਤੇ ਇਰਾਨ ਦੀ ਟੀਮ ਇਸ ਵੇਲੇ ਮੈਕਸੀਕੋ ਵਿੱਚ ਮੌਜੂਦ ਹੈ। ਪ੍ਰੈਕਟਿਸ ਸੈਸ਼ਨ ਵੀ ਉਹਨਾਂ ਦਾ ਹੋ ਰਿਹਾ ਤੇ ਉਹਨਾਂ ਦੇ ਜਿੰਨੇ ਮੈਚ ਨੇ ਉਹ ਅਮਰੀਕਾ ਵਿੱਚ ਸ਼ਡਿਊਲ ਨੇ ਤੇ ਨਜ਼ਰ ਆ ਰਿਹਾ ਕਿ ਸੋਚੀ ਸਮਝੀ ਸਾਜ਼ਿਸ਼ ਹੋ ਰਹੀ ਹੈ ਇਰਾਨ ਦੀ ਟੀਮ ਦੇ ਖਿਲਾਫ ਕਿ ਕਿਸੇ ਤਰ੍ਹਾਂ ਬਾਹਰ ਹੋ ਜਾਣ। ਤੇ ਕੀ ਤੁਹਾਨੂੰ ਲੱਗਦਾ ਹੈ ਮੁਸਤਕਬਲ ਇਰਾਨ ਦੀ ਟੀਮ ਦਾ ਹੈ ਵਰਲਡ ਕੱਪ ਵਿੱਚ ਉਹਨਾਂ ਦਾ ਨਾਂ ਜੇ ਸ਼ਾਮਿਲ ਨਾ ਹੋਏ ਫਿਰ ਤਾਂ ਬੜਾ ਮਸਲਾ ਹੋ ਜਾਏਗਾ ਕਿਉਂਕਿ ਫੀਫਾ ਦੇ ਸਦਰ ਨੇ ਵੀ ਬੜੀਆਂ ਜ਼ਮਾਨਤਾਂ ਦਿੱਤੀਆਂ ਕਿ ਜੀ ਅਸੀਂ ਤੁਹਾਨੂੰ ਫੈਸਿਲੀਟੇਟ ਕਰਾਂਗੇ ਹਰ ਅੰਦਾਜ਼ ਨਾਲ। ਦੇਖੋ ਮੁਫਾਜ਼ ਹੈ ਤਾਂ ਨਹੀਂ ਉਹਨੂੰ ਯਾਨੀ ਕਿ ਬਾਹਰ ਕਰਨ ਦਾ ਕੋਈ ਇੰਨਾ ਜ਼ਿਆਦਾ ਇਮਕਾਨਾਤ ਹੈ ਨਹੀਂ ਤੇ ਉਹ ਤਾਂ ਯਕੀਨੀ ਤੌਰ ਤੇ ਉਹਨਾਂ ਨੂੰ ਮੌਕਾ ਮਿਲੇਗਾ, ਪੂਰਾ ਮੌਕਾ ਮਿਲੇਗੀ। ਫੀਫਾ ਦੀ ਜਿਹੜੀ ਹੈ ਸਾਰੀਆਂ ਇੰਤਜ਼ਾਮੀਆਂ ਉਹ ਵੀ ਚਾਹੁੰਦੀ ਹੈ ਕਿ ਫਿਰ ਇਰਾਨ ਦੀ ਟੀਮ ਵਰਲਡ ਕੱਪ ਸਕੁਆਡ ਦਾ ਹਿੱਸਾ ਬਣੇ। ਜੰਗੀ ਸੂਰਤ ਹਾਲ ਦੀ ਵਜ੍ਹਾ ਤੋਂ ਯਕੀਨੀ ਤੌਰ ਤੇ ਡਾਊਟ ਸਨ ਉਹਨਾਂ ਦੇ ਵੀਜ਼ੇ ਦੇ ਹਵਾਲੇ ਨਾਲ, ਅਮਰੀਕਾ 'ਚ ਉਹਨਾਂ ਦੀ ਖੇਡਣ ਦੇ ਹਵਾਲੇ ਨਾਲ। ਟਰੰਪ ਨੇ ਵੀ ਕਿਹਾ ਸੀ ਕਿ ਜੀ ਯਾਨੀ ਕਿ ਇਹਨਾਂ ਦੀ ਜਿਹੜੀ ਜ਼ਮਾਨਤ ਹੈਗੀ ਅਸੀਂ ਖਿਡਾਰੀਆਂ ਦੀ ਉਹ ਉਹਨਾਂ ਦੀ ਕੋਈ ਗਰੰਟੀ ਨਹੀਂ ਦੇ ਸਕਦੇ ਹੈਗੇ ਆ। ਲੇਕਿਨ ਮੈਂ ਸਮਝਦਾ ਕਿ ਸਿਆਸਤ ਨੂੰ ਆਪਣਾ ਅਲੱਗ ਰੱਖਣਾ ਚਾਹੀਦਾ ਹੈਗਾ। ਸਪੋਰਟਸ ਪਿਆਰ ਮੁਹੱਬਤ ਤੇ ਯਕਜਹਿਤੀ ਦਾ ਇਜ਼ਹਾਰ ਨਾਮ ਹੈਗੇ ਨੇ ਤੇ ਖੇਡਾਂ ਇਸ ਲਈ ਹੁੰਦੀਆਂ ਨੇ ਕਿ ਦੂਜੇ ਦੇ ਕਰੀਬ ਆਇਆ ਜਾਏ, ਨਫ਼ਰਤਾਂ ਖਤਮ ਕੀਤੀਆਂ ਜਾਣ, ਭਾਈਚਾਰਾ ਨੂੰ ਫਰੋਗ ਦਿੱਤਾ ਜਾਵੇ। ਤੇ ਮੈਂ ਸਮਝਦਾ ਕਿ
ईरान की टीम इस वेले इटली तौर ते उन्हां दे भी एक टेस्ट केस होएगा और ज़हनी तौर पे इटली बहुत डिस्टर्ब होएंगे सारी सूरत हाल चो ਇਹ ਸਾਰੀ सूरत हाल च ਉਹਨਾਂ ਦਾ परफॉर्म करना मैं कहना ਉਹਨਾਂ ਲਈ ਜ਼ਿਆਦਾ ਇੱਕ ਚੈलेंज ਬਣ ਗਿਆ ਹੈਗਾ ਤੇ ਉਹਨਾਂ ਨੂੰ ईरान ਦੀ ਟੀਮ ਵੀ ਪੂਰੀ ਕੋਸ਼ਿਸ਼ ਕਰੇਗੀ ਤੇ ਅੱਛੀ ਪਰਫਾਰਮੈਂਸ ਦੇ ਕੇ ਉਹ ਸਾਰੀ ਜਿਹੜੀ ਉਹਨਾਂ ਬਾਰੇ ਤਾਸਰਾਤ ਤੇ ਉਹਨਾਂ ਨੂੰ ਗਲਤ ਸਾਬਤ ਕਰ ਸਕਦੇ ਨੇ ਬਿਲਕੁਲ ਜੀ ਅਸੀਂ ਵੀ ਈਰਾਨ ਨੂੰ ਗੁੱਡ ਲੱਕ ਕਹਿੰਦੇ ਉਹਨਾਂ ਦੀ ਇੱਕ ਤਾਰੀਖ ਰਹੀ ਹੈ ਤੇ FIFA ਵਰਲਡ ਕੱਪ ਖੇਡਣਾ ਹੀ ਉਹਨਾਂ ਵਾਸਤੇ ਬੜੇ ਆਨਰ ਦੀ ਗੱਲ ਹੈ ਤੇ ਬਤੌਰ ਮੁਸਲਮਾਨ ਮੁਲਕ ਵੀ ਅਸੀਂ ਉਹਨਾਂ ਨੂੰ ਭਰਪੂਰ ਅੰਦਾਜ਼ ਨਾਲ ਸਪੋਰਟ ਕਰਾਂਗੇ ਸਿਰਫ 12 ਦਿਨ ਰਹਿ ਗਏ ਨਹੀਂ ਬੜੇ ਜ਼ਬਰਦਸਤ ਮੈਚ ਹੋਣੇ ਨੇ ਕੋਈ ਪੁਰਤਗਾਲ ਦਾ ਸਪੋਰਟਰ ਹੈ ਕੋਈ ਅਰਜਨਟਾਈਨ ਨੂੰ ਦੇਖਣਾ ਚਾਹੁੰਦਾ ਹੈ ਤੇ ਕੋਈ ਫਿਰ ਜਰਮਨੀ ਦਾ ਤੁਹਾਨੂੰ ਪਤਾ ਹੀ ਹੈ ਵੈਰ ਜੀ ਬੜੇ ਜ਼ਬਰਦਸਤ ਮੈਚ ਹੋਣਗੇ ਬਹੁਤ ਬਹੁਤ ਸ਼ੁਕਰੀਆ ਯੂਸਫ ਸਾਹਿਬ ਤੁਹਾਡੇ ਵਕਤ ਦਾ